ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਕੌਰ ਮੰਗਟ ਤੇ ਤੁਸੀਂ ਦੇਖ ਰਹੇ ਹੋ ਸਫਰ ਇੰਡੀਆ ਟੂ ਆਸਟ੍ਰੇਲੀਆ ਤੇ ਮੇਰੇ ਨਾਲ ਮੇਰੇ ਮਹਿਮਾਨ ਜੁੜ ਚੁੱਕੇ ਨੇ। ਆਓ ਕਰਦੇ ਹਾਂ ਉਹਨਾਂ ਦਾ ਸਵਾਗਤ। ਸੁਖਦੀਪ ਸਿੰਘ ਬਰਾੜ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇੰਡੋਜ਼ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ, ਔਰ ਇੰਡੋਜ਼ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਆਏ ਆਖਦੇ ਹਾਂ। ਸੁਖਦੀਪ ਬਰਾੜ ਜੀ, ਠੀਕ ਠਾਕ ਹੋ ਤੁਸੀਂ? ਬਹੁਤ ਵਧੀਆ ਜੀ, ਬਹੁਤ ਵਧੀਆ, ਠੀਕ ਠਾਕ। ਪਹਿਲਾਂ ਬਿਹਾਈਂਡ ਦਾ ਸੀਨ ਤੁਹਾਨੂੰ ਪਸੀਨਾ ਬਹੁਤ ਆ ਰਿਹਾ ਸੀ, ਹੁਣ ਠੀਕ ਹੋ? ਪਹਿਲੀ ਵਾਰੀ ਕੈਮਰਾ ਫੇਸ ਕਰ ਰਿਹਾ ਤਾਂ ਥੋੜਾ ਜਿਹਾ ਲੱਗਦਾ। ਹਾਂਜੀ, ਓਕੇ। ਪਾਣੀ ਦਾ ਪ੍ਰਬੰਧ ਕੀਤਾ ਹੋਇਆ ਜੀ ਅਸੀਂ, ਵਿੱਚ ਵਿੱਚ ਨੂੰ ਤੁਸੀਂ ਪੀ ਸਕਦੇ ਹੋ, ਕੋਈ ਚੱਕਰ ਨਹੀਂ, ਕੋਈ ਏਦਾਂ ਦੀ ਬੰਦਿਸ਼ ਨਹੀਂ ਆ। ਠੀਕ ਹੈ ਜੀ। ਅੱਛਾ, ਪੰਜਾਬ ਤੋਂ ਤੁਸੀਂ ਕਿੱਥੋਂ ਆ? ਐਕਚੁਅਲੀ ਪੰਜਾਬ 'ਚ ਮੇਰੇ ਜਿਹੜੇ ਦਾਦਾ ਜੀ ਸੀਗੇ, ਕਾਲਿਆਣੀ ਪਿੰਡ ਹੈਗਾ ਜੀ ਡੱਬ ਵਾਲੀ ਕੋਲੇ, ਤੇ ਉੱਥੋਂ ਮੂਵ ਹੋ ਕੇ ਰਾਜਸਥਾਨ ਚਲੇ ਗਏ। ਤੇ ਅਸੀਂ ਮਤਲਬ ਜਿਹੜਾ ਮੇਰਾ ਜਨਮ, ਮੇਰੇ ਫਾਦਰ ਸਾਹਿਬ, ਅਸੀਂ ਸਾਰੇ ਸ਼੍ਰੀ ਗੰਗਾ ਨਗਰ ਮਤਲਬ ਰਾਜਸਥਾਨ 'ਚੋਂ। ਅੱਛਾ। ਤਾਂ ਮੇਰੇ ਫਾਦਰ ਸਾਹਿਬ ਜੋਬ ਕਰਦੇ ਸੀ, ਗਵਰਨਮੈਂਟ ਜੋਬ ਕਰਦੇ ਸੀਗੇ ਗੰਗਾ ਨਗਰ ਦੇ ਵਿੱਚ, ਤੇ ਉੱਥੋਂ ਹੀ ਮਤਲਬ ਬੇਸਿਕਲੀ ਅਸੀਂ, ਤੇ ਬਾਕੀ ਸਾਡਾ ਜਿਹੜਾ ਪਿੰਡ ਹੈ ਉਹ ਕੇਵਲ ਵਾਲੀ 3 TKW ਮਤਲਬ ਸਾਡੇ ਮੋਗਿਆਂ ਦੇ ਨਾਮ ਤੋਂ ਪੈਂਦੇ ਆ। ਅੱਛਾ। ਤੇ ਉੱਥੇ ਸਾਡੀ ਜ਼ਮੀਨ ਜਾਇਦਾਦ ਹੈਗੀ ਆ, ਤੇ ਅਸੀਂ ਬੇਸਿਕਲੀ ਸ਼ਹਿਰ 'ਚ ਰਹੇ ਹਾਂ ਸ਼ੁਰੂ ਤੋਂ। ਰਾਜਸਥਾਨ ਦੇ ਵਿੱਚ ਵੀ ਕਾਫੀ ਸੋਹਣੀ ਪੰਜਾਬੀ ਬੋਲਦੇ ਨੇ ਲੋਕ। ਮੈਨੂੰ ਨਾ ਪਿੱਛੇ ਜੇ ਕੁੜੀ ਮਿਲੀ ਸੀਗੀ ਰਾਜਸਥਾਨ ਦੀ, ਉਹਨੇ ਦੱਸਿਆ ਕਿ ਅਸੀਂ ਪੰਜਾਬ ਨਾਲੋਂ ਵੀ ਵੱਧ ਆਪਣਾ ਕਲਚਰ ਸਾਂਭਿਆ ਹੋਇਆ। ਬੇਸਿਕਲੀ ਕੀ ਹੈ ਕਿ ਸਾਰੇ ਜਿੰਨੇ ਕੁ ਇੱਥੇ 70% ਆਈ ਥਿੰਕ ਮੈਨੂੰ ਲੱਗਦਾ ਗੰਗਾ ਨਗਰ ਦੀ ਜਿਹੜੀ ਪਾਪੂਲੇਸ਼ਨ ਹੈਗੀ ਹੈ ਪੰਜਾਬੀ ਬੋਲਣ ਵਾਲੇ ਆ, ਤੇ ਸਾਰੇ ਹੀ ਮਤਲਬ ਪੰਜਾਬ 'ਚ ਮੂਵ ਹੋਏ ਆ। ਕੋਈ ਕਿਹੜੇ ਏਰੀਏ 'ਚੋਂ, ਕੋਈ ਮਾਝਾ, ਦੁਆਬਾ, ਮਾਲਵਾ, ਸਾਰੇ ਤਰ੍ਹਾਂ ਦੇ ਮਤਲਬ ਲੋਕ ਅੱਡੋ-ਅੱਡੀ ਮੂਵ ਹੋ ਕੇ ਆਪਣੇ ਗੰਗਾ ਨਗਰ ਬੈਠੇ ਆ ਜੀ। ਅੱਛਾ ਜੀ। ਤਾਂ ਉੱਥੇ ਹੀ ਬਾਅਦ 'ਚ ਉਹਨਾਂ ਨੇ, ਜਿਵੇਂ ਚਲੋ ਉਸ ਟਾਈਮ ਵੇਲੇ ਇਹ ਹੁੰਦਾ ਸੀਗਾ ਜੇ ਉੱਥੋਂ ਥੋੜ੍ਹੀ ਜ਼ਮੀਨ ਵੇਚ ਕੇ ਤੁਸੀਂ ਇੱਧਰ ਲੈਂਦੇ ਹੋ ਤਾਂ ਖੁੱਲ੍ਹੀਆਂ ਜ਼ਮੀਨਾਂ ਮਿਲ ਜਾਂਦੀਆਂ ਸੀਗੀਆਂ, ਤੇ ਬਾਕੀ ਜ਼ਮੀਂਦਾਰਾਂ ਫੈਮਲੀਆਂ ਹੈਗੀਆਂ ਸਾਰੀਆਂ, ਤੇ ਉੱਥੋਂ ਹੀ ਬਸ ਰੁਝਾਨ ਸ਼ੁਰੂ ਹੋਇਆ ਜੀ ਸਾਰਾ ਦਾ। ਗੰਗਾ ਨਗਰ ਦਾ ਮੌਸਮ ਕਿਹਾ ਜਿਹਾ ਪੰਜਾਬ ਦੀ ਤਰ੍ਹਾਂ ਹੀ ਹੈ ਕਿ ਥੋੜਾ ਜਿਹਾ ਗਰਮ ਜ਼ਿਆਦਾ ਹੈ? ਗੰਗਾ ਨਗਰ ਦਾ ਮੌਸਮ ਕੀ ਹੈ ਜੀ, ਰਾਜਸਥਾਨ ਦੇ ਵਿੱਚ ਇੱਕ ਕੋਟਾ ਸ਼ਹਿਰ ਤੇ ਗੰਗਾ ਨਗਰ ਦਾ ਸ਼ਹਿਰ ਜਿਹੜਾ ਹੈਗਾ, ਇਹਦਾ ਟੈਂਪਰੇਚਰ ਹਮੇਸ਼ਾ ਹਾਈਐਸਟ ਰਿਹਾ। ਅੱਛਾ। ਜੇ ਐਕਸਟ੍ਰੀਮਲੀ ਮਤਲਬ ਕੋਲਡ ਹੁੰਦਾ, ਐਕਸਟ੍ਰੀਮਲੀ ਹੌਟ ਹੁੰਦਾ, ਤਾਂ ਇਹ ਬਹੁਤ ਮਤਲਬ ਟੈਂਪਰੇਚਰ ਤੱਪ ਰਹਿੰਦਾ। ਪਰ ਜੇ ਆਪਾਂ ਰਾਜਸਥਾਨ ਦੇ ਉੱਦਾਂ, ਕਿਉਂਕਿ ਬਾਕੀ ਜਿਹੜੇ ਸ਼ਹਿਰ ਹੈਗੇ ਆ ਉਹਨਾਂ ਕੋਲੇ, ਜਿਵੇਂ ਕਿਉਂਕਿ ਸਾਰਾ ਰੇਗਿਸਤਾਨ ਏਰੀਆ ਹੈ ਨਾ ਜੀ, ਟਿੱਬਿਆਂ ਕਰਕੇ ਕੀ ਹੈ, ਰਾਤ ਨੂੰ ਤਾਂ ਠੰਡ ਹੁੰਦੀ ਆ, ਪਰ ਦਿਨੇ ਵੀ ਚਲੋ ਉਹਨਾਂ ਦਾ ਟੈਂਪਰੇਚਰ ਐਵਰੇਜ ਰਹਿੰਦਾ। ਪਰ ਗੰਗਾ ਨਗਰ ਦਾ ਥੋੜਾ ਜਿਹਾ ਹਾਂਜੀ ਗਰਮ ਰਹਿੰਦਾ, ਮਤਲਬ ਆਮ ਨਾਲੋਂ। ਤੇ ਗਰਮੀਆਂ ਦੇ ਵਿੱਚ ਫਿਰ ਰੇਤਾ ਤੱਪ ਜਾਂਦਾ ਹੋਣਾ, ਸਰਦੀਆਂ ਦੇ ਵਿੱਚ ਠੰਡਾ ਰਹਿੰਦਾ ਹੋਣਾ, ਬੜਾ ਮੁਸ਼ਕਿਲ ਹੈ ਫਿਰ ਤਾਂ। ਨਹੀਂ, ਗਰਮੀਆਂ 'ਚ ਵੀ ਰਾਤ ਨੂੰ ਮਤਲਬ ਰੇਤਾ ਠੰਡਾ ਹੋ ਜਾਂਦਾ, ਤਾਂ ਰਾਤ ਤਾਂ ਬੇਸਿਕਲੀ ਠੰਡੀ, ਜਿਵੇਂ ਕਿ ਆਪਣੇ ਆਸਟ੍ਰੇਲੀਆ ਦਾ ਵੈਦਰ ਹੈਗਾ। ਮੈਨੂੰ ਲੱਗਦਾ ਨਹੀਂਗਾ ਵੀ ਆਪਾਂ 12 ਮਹੀਨੇ 30 ਦਿਨ ਜਿਹੜਾ ਹੈਗਾ ਇੱਥੇ ਵੀ ਆਪਾਂ ਬਿਨਾਂ ਰਜਾਈ ਦੇ ਸੌਂਦੇ ਆ। ਗਰਮੀ ਹੋਵੇ ਤਾਂ ਵੀ ਚਾਹੇ AC ਲਾ ਕੇ ਪੈਣਾ ਪੈ ਜਾਏ ਤਾਂ ਵੀ ਆਪਾਂ ਰਜਾਈ ਲੈ ਕੇ ਪੈਂਦੇ ਆ। ਹਾਂਜੀ ਹਾਂਜੀ। ਤੇ ਰਾਜਸਥਾਨ ਦੇ ਵਿੱਚ ਜਿੱਦਾਂ ਟੋਏ ਟਿੱਬੇ ਬਹੁਤ ਆ ਨਾ, ਰੇਤੀਲਾ ਜਿਹੜਾ ਉੱਥੇ ਦਾ ਵਾਤਾਵਰਨ ਹੈਗਾ, ਪਾਣੀ ਦੀ ਕਿੱਲਤ ਤਾਂ ਨਹੀਂ ਜ਼ਿਆਦਾ? ਪਾਣੀ ਦੀ ਕਿੱਲਤ ਜੀ ਜਦੋਂ ਬਹੁਤ ਟਾਈਮ ਪੁਰਾਣੀ ਗੱਲ ਕਰੀਏ ਉਦੋਂ ਤਾਂ ਸੀਗੀ ਖੈਰ, ਪਰ ਹੁਣ ਤਾਂ ਬਹੁਤ ਸੋਰਸ ਹੋ ਗਏ ਨਾ ਜੀ, ਕਿਉਂਕਿ ਨਹਿਰਾਂ ਦਾ ਹੋ ਗਿਆ, ਹੋਰ ਸਾਰਾ ਕੁਝ। ਹੁਣ ਤਾਂ ਖੈਰ ਉਹ ਜੀ ਕਿੱਲਤ ਨਹੀਂ ਗੀ, ਪਰ ਹਾਂ ਉਸ ਟਾਈਮ 'ਚ ਜਿਵੇਂ ਪੁਰਾਣੇ ਜਿਹੜੇ ਬਜ਼ੁਰਗ ਦੱਸਦੇ, ਜਿਵੇਂ ਕਿ ਉਸ ਵੇਲੇ 'ਚ ਊਠਾਂ ਤੇ ਜਾਂ ਬਲਦਾਂ ਤੇ ਮਤਲਬ ਪਾਣੀ ਲੈਣ ਜਾਂਦੇ ਸੀਗੇ ਤਾਂ ਇਕੱਠਾ ਸਟੋਰੇਜ ਕਰਕੇ ਰੱਖਦੇ ਸੀਗੇ, ਤਾਂ ਸੀਗੀ ਥੋੜੀ ਬਹੁਤੀ ਕਿੱਲਤ ਤਾਂ। ਅੱਛਾ, ਮੈਨੂੰ ਇਹ ਗੱਲ ਦੱਸੋ, ਰਾਜਸਥਾਨ ਦੇ ਵਿੱਚ ਨਾ ਜਿੱਦਾਂ ਉਹਨਾਂ ਦੀ ਡਰੈਸਸ ਬੜੀਆਂ ਸੋਹਣੀਆਂ ਹੁੰਦੀਆਂ ਨੇ, ਜਿਹੜੀਆਂ ਉੱਥੇ ਦੀਆਂ ਲੇਡੀਜ਼ ਪਾਉਂਦੀਆਂ ਨੇ, ਤਕਰੀਬਨ ਚੂੜੇ ਪਾ ਲੈਂਦੀਆਂ ਉੱਤੇ ਤੱਕ, ਤੇ ਆਪਣੀਆਂ ਪੰਜਾਬਣਾਂ ਲੇਡੀਜ਼ ਵੀ ਏਦਾਂ ਹੀ ਕਰਦੀਆਂ ਨੇ? ਨਹੀਂ, ਆਪਣੇ ਤਾਂ ਜਿਵੇਂ ਆਮ ਜਿਹੜੀ ਡਰੈਸ ਹੁੰਦੀ ਉਹੀ ਪਾਉਂਦੇ ਆ, ਪਰ ਉਹਨਾਂ ਦੇ ਜਿਵੇਂ ਰਾਜਸਥਾਨੀ ਜਿਹੜੀ ਟ੍ਰੈਡੀਸ਼ਨਲ ਜਿਹੜੀ ਉਹਨਾਂ ਦੀ ਡਰੈਸ ਹੈਗੀ ਹੈ, ਹਾਂ ਉਹ ਪਾਉਂਦੇ ਜਿਸ ਤਰ੍ਹਾਂ ਦੀ। ਉਹ ਸਿਰ ਤੇ ਲਾ ਕੇ ਰੱਖਦੇ, ਬੋਰਲਾ ਜਾਂ ਤੇ ਹਾਂਜੀ ਲਾਟੂ ਹੀ ਲੱਗਿਆ ਹੁੰਦਾ, ਕਾਫੀ ਕੜੇ ਮਤਲਬ ਪਾ ਕੇ ਰੱਖਦੇ ਆ, ਤਾਂ ਉਹਨਾਂ ਦੀ ਡਰੈਸ ਹਾਂਜੀ ਉਹ ਅੱਜ ਵੀ ਮਤਲਬ ਜੇ ਆਪਾਂ ਜਾਈਏ ਜੈਪੁਰ ਜਾਈਏ, ਬੀਕਾਨੇਰ ਜਾਂਦੇ ਆ, ਤਾਂ ਉਹਨਾਂ ਦੀ ਉਹੀ ਡਰੈਸ ਹੁੰਦੀ ਹੈ। ਅੱਛਾ, ਵੱਧਦੇ ਤੁਹਾਡੀ ਆਪ ਦੀ ਲਾਈਫ ਵੱਲ ਜੀ। ਹਾਂਜੀ। ਤੁਸੀਂ ਆਸਟ੍ਰੇਲੀਆ ਆਉਣ ਦਾ ਕਿਸ ਤਰ੍ਹਾਂ ਮਨ ਬਣਾਇਆ? ਆਸਟ੍ਰੇਲੀਆ ਦਾ ਜੀ ਇੱਦਾਂ ਸੀਗਾ, ਮੈਂ BA ਕੀਤੀ ਹੈ ਉੱਥੇ ਗੰਗਾ ਨਗਰ 'ਚੋਂ ਹੀ, ਤੇ ਉਸ ਤੋਂ ਬਾਅਦ ਮੈਂ ਇਕਨੋਮਿਕਸ ਵੀ ਕਰ ਚੁੱਕਿਆ ਸੀਗਾ, ਤੇ ਮੇਰੇ ਕੁਝ ਕੁ ਫਰੈਂਡ ਜਿਹੜੇ ਨਾਲ ਸੀਗੇ, ਅਸੀਂ ਬੈਠੇ ਨੇ ਪ੍ਰੋਗਰਾਮ ਬਣਾਇਆ ਵੀ ਅਸੀਂ B.Ed ਕਰ ਲਈਏ। ਅੱਛਾ। ਉਦੋਂ B.Ed ਕੀ ਸੀ, ਜੇ ਰਾਜਸਥਾਨ 'ਚ ਕਰਦੇ ਸੀਗੇ ਤਾਂ ਇੱਕ ਪ੍ਰੀ ਐਗਜ਼ਾਮ ਦੇਣਾ ਪੈਂਦਾ, ਉਹ ਕਈ ਵਾਰ ਕਲੀਅਰ ਹੋ ਜਾਂਦਾ, ਕਈ ਵਾਰ ਨਹੀਂ ਹੁੰਦਾ, ਤਾਂ ਵੇਟਿੰਗ ਕਰਨੀ ਪੈਂਦੀ ਤੁਹਾਨੂੰ ਹਰ ਇੱਕ ਸਾਲ ਤਾਈਂ, ਹੈ ਨਾ। ਅੱਛਾ। ਜੰਮੂ ਦੇ ਵਿੱਚ ਕੀ ਸੀਗਾ, ਜੰਮੂ ਸ਼੍ਰੀਨਗਰ ਦੇ ਵਿੱਚ ਕਿ ਤੁਸੀਂ ਤੁਹਾਨੂੰ ਐਂਟਰੈਂਸ ਕੋਈ ਐਗਜ਼ਾਮ ਨਹੀਂ ਦੇਣਾ ਪੈਂਦਾ ਸੀਗਾ, ਤੇ ਤੁਹਾਡਾ ਸਿੱਧਾ ਮਤਲਬ ਤੁਸੀਂ ਐਡਮਿਸ਼ਨ ਲੈ ਸਕਦੇ ਸੀਗੇ। ਮੇਰੇ ਨਾਲ 2-3 ਫਰੈਂਡ ਸੀਗੇ, ਤੇ ਉਹਨਾਂ ਨੇ ਅਸੀਂ ਡਿਸਾਈਡ ਕੀਤਾ ਵੀ ਆਪਾਂ B.Ed ਹੀ ਕਰ ਲਈਏ। ਅੱਛਾ।
ਬੀਐਡ ਕਰਨ ਦਾ ਸੋਚਦੇ ਸੀਗੇ ਤੇ ਅਸੀਂ ਫੀਸ ਵਗੈਰਾ ਵੀ ਭਰਤੀ, ਸਾਰਾ ਕੁਝ ਕਰਤਾ। ਤੇ ਮੇਰੇ ਫਾਦਰ ਸਾਹਿਬ ਨੂੰ ਐਕਚੁਅਲੀ ਕੀ ਹੈ ਕਿ ਰਿਸ਼ਤੇ ਰੁਸ਼ਤੇ ਕਰਾਉਣ ਦਾ ਬਹੁਤ ਸ਼ੌਂਕ ਸੀਗਾ, ਮਤਲਬ ਜੌਬ ਦੇ ਨਾਲ ਨਾਲ। ਅੱਛਾ। ਤੇ ਉਹ ਇਸੇ ਤਰ੍ਹਾਂ ਇੱਕ ਦਿਨ ਕੋਈ ਫੈਮਿਲੀ ਆਈ ਤੇ ਮੈਂ ਉਹਨਾਂ ਨੂੰ ਜਦੋਂ ਮਿਲਿਆ, ਮੈਂ ਚਾਹ ਪਾਣੀ ਫੜਾਇਆ ਉਹਨਾਂ ਨੂੰ, ਤੇ ਮੈਨੂੰ ਕਹਿੰਦੇ ਅੱਜ ਕੱਲ੍ਹ ਵੀ ਤੁਹਾਡਾ ਬੇਟਾ ਕੀ ਕਰਦਾ ਜੀ? ਇਹ ਕਹਿੰਦੇ ਜੀ ਇਹ ਤਾਂ ਬੀਐਡ ਕਰਨ ਚੱਲਿਆ, ਇਹ ਅੱਜ ਹੀ ਚੱਲਿਆ ਤੇ ਇਹਨਾਂ ਦੀ ਕਾਉਂਸਲਿੰਗ ਹੈਗੀ ਉੱਥੇ। ਉਹ ਕਹਿੰਦੇ ਬਰਾੜ ਸਾਹਿਬ ਵੀ ਮੁੰਡੇ ਤਾਂ ਅੱਜ ਕੱਲ੍ਹ ਜਿਹੜੇ ਹੈਗੇ ਆਈਲੈਟਸ ਕਰ ਕਰਕੇ ਤੇ ਬਾਹਰ ਜਾ ਰਹੇ ਨੇ, ਤੇ ਬੜਾ ਸੌਖਾ ਰਾਹ ਖੁੱਲਿਆ ਹੋਇਆ ਵੀ ਪਹਿਲਾਂ ਚਲੋ ਹੋਰ ਸੌ ਢੰਗ ਨਾਲ ਜਾਣਾ ਪੈਂਦਾ। ਕਿਹੜੇ ਸਾਲ ਦੀ ਗੱਲ ਕਰਦੇ ਹੋ? ਮੈਂ 2007 ਦੀ ਆਇਆ ਸੀਗਾ ਜੀ। 2007 ਦੀ ਗੱਲ ਕਰਦੇ ਹੋ। ਤੇ ਮੈਨੂੰ ਕਹਿੰਦੇ ਯਾਰ ਐਂ ਕਰਕੇ ਇਹਨਾਂ ਨੂੰ ਆਈਲੈਟਸ ਕਰਾਓ ਤੇ ਵੀ ਬਾਹਰ ਭੇਜ ਦਿਓ। ਉਹ ਮੈਂ ਮੇਰੇ ਫਰੈਂਡ ਨੂੰ ਦੱਸਿਆ ਵੀ ਨਹੀਂਗਾ। ਸ਼ਾਮ ਦੀ ਸਾਡੀ ਬੱਸ ਸੀਗੀ ਤੇ ਮੈਂ ਉਹਨਾਂ ਨੂੰ ਉਸ ਵੇਲੇ ਜਾ ਕੇ ਦੱਸਿਆ, ਮੈਂ ਕਿਹਾ ਐਂ ਕਰਕੇ ਯਾਰ ਮੈਂ ਤਾਂ ਨਹੀਂ ਜਾਂਦਾਗਾ। ਉਹ ਕਹਿੰਦੇ ਯਾਰ ਸਾਨੂੰ ਤਿਆਰ ਕਰਤਾ, ਤੂੰ ਆਪ ਜਾਂਦਾ ਨਹੀਂਗਾ। ਮੈਂ ਕਿਹਾ ਨਹੀਂ ਯਾਰ ਮੈਂ ਤਾਂ ਇੱਕ ਵਾਰੀ ਵੇਖ ਕੇ ਆਊਂਗਾ। ਤੇ ਉਹ ਮੀਨਵਾਈਲ ਕੀ ਸੀਗਾ, ਮੈਂ ਪਾਰਟ ਟਾਈਮ ਉੱਥੇ ਵੋਡਾਫੋਨ ਸੀ, ਮਤਲਬ ਪਹਿਲਾਂ ਹੱਚ ਹੁੰਦੀ ਸੀਗੀ, ਤੇ ਉਹ 'ਚ ਮੈਂ ਜੋਬ ਵੀ ਕਰਦਾ ਸੀ। ਮੈਂ ਕਿਹਾ ਯਾਰ ਮੇਰੇ ਕੋਲ ਇੱਕ ਜੋਬ ਤਾਂ ਹੈਗੀ ਹੈ ਇੱਥੇ, ਤੇ ਯਾਰ ਚਲੋ ਕੋਈ ਨਹੀਂ ਇੱਕ ਟਰਾਈ ਕਰਕੇ ਦੇਖਦੇ ਹਾਂ। ਤੇ ਇੱਕ ਦੋ ਮੁੰਡੇ ਹੋਰ ਸੀ ਜਿਹੜੇ ਉਹ ਦੱਸਣ ਲੱਗ ਗਏ ਕਿ ਵੀ ਅਸੀਂ ਥੋੜ੍ਹਾ ਚਿਰ ਟਾਈਮ ਲਈ ਗਏ ਉੱਥੇ, ਹੋਟਲ ਮੈਨੇਜਮੈਂਟ ਦਾ ਕੀਤਾ, ਤੇ ਉਸ ਤੋਂ ਬਾਅਦ ਸਾਨੂੰ ਵਧੀਆ ਜੋਬਾਂ ਇੱਥੇ ਮਿਲਣ ਦੇ ਮਤਲਬ ਚਾਂਸ ਹੈਗੇ ਆ ਇੰਡੀਆ 'ਚ ਵਿੱਚ ਹੀ। ਮੈਂ ਕਿਹਾ ਚੱਲ ਕੋਈ ਨਹੀਂ ਯਾਰ 2 ਸਾਲ ਦਾ ਕੋਰਸ ਹੈ ਤੇ ਉਹ ਕਰਕੇ ਤੇ ਕੋਈ ਗੱਲ ਨਹੀਂ, ਚਲੋ ਯਾਰ ਚਾਂਸ ਲੈ ਕੇ ਦੇਖਦੇ ਹਾਂ। ਤਾਂ ਚਲੋ ਉਹ ਤੋਂ ਬਾਅਦ ਸਬੱਬ ਇਹੋ ਜਿਹਾ ਬਣਿਆ ਕਿ ਆਈਲੈਟਸ ਵੀ ਕਰਕੇ ਬਾਅਦ 'ਚ ਕਲੀਅਰ ਕਰ ਲਈ, ਤੇ ਚਲੋ ਇੱਧਰ ਦਾ ਬਣ ਗਿਆ ਜੀ ਪ੍ਰੋਗਰਾਮ। ਸਭ ਤੋਂ ਪਹਿਲਾਂ ਜਦੋਂ ਤੁਸੀਂ ਆਸਟ੍ਰੇਲੀਆ ਆਏ ਸੀ, ਕਿਹੜੀ ਸਟੇਟ ਵਿੱਚ ਆਏ ਸੀਗੇ? ਮੈਂ ਜੀ ਕੁਇਨਸਲੈਂਡ 'ਚ ਆਇਆ ਸੀਗਾ, ਬ੍ਰਿਸਬੇਨ ਸਿਟੀ 'ਚ ਆਇਆ ਸੀਗਾ, ਕਿਉਂਕਿ ਉਸ ਵੇਲੇ ਇਹ ਸੀਗਾ ਵੀ ਜਿਨ੍ਹਾਂ ਤੋਂ ਮੈਂ ਫਾਈਲ ਲਵਾ ਰਿਹਾ ਸੀਗਾ ਉਦੋਂ ਥੋੜ੍ਹਾ ਰੁਝਾਨ ਹੋ ਗਿਆ ਸੀਗਾ। 2005 ਤੋਂ ਬਾਅਦ ਆਸਟ੍ਰੇਲੀਆ ਵੱਲ, ਨਿਊਜ਼ੀਲੈਂਡ ਵੱਲ ਲੋਕ ਮਤਲਬ ਕਾਫੀ ਨਿਕਲਣ ਲੱਗੇ ਸੀਗੇ। ਤੇ ਮੈਨੂੰ ਜਿਵੇਂ ਕਿ ਉਹਨਾਂ ਨੇ ਏਜੰਟ ਨੇ ਦੱਸਿਆ, ਕਹਿੰਦੇ ਵੀ ਐਂ ਕਰਕੇ ਮੈਲਬਰਨ, ਸਿਡਨੀ ਬਹੁਤ ਲੋਕ ਜਾ ਰਹੇ ਨੇ, ਤੇ ਯਾਰ ਵੀ ਇੱਕ ਨਵੀਂ ਸਿਟੀ ਹੈਗੀ ਵੀ ਉੱਥੇ ਟਰਾਈ ਕਰੋ। ਤੇ ਮੈਂ ਕਿਹਾ ਯਾਰ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਸੁਣਿਆ ਵੀ ਨਹੀਂ ਕਦੇ ਬ੍ਰਿਸਬੇਨ ਬਾਰੇ। ਤੇ ਚਲੋ ਜੀ ਉਹਨਾਂ ਨੇ ਮੇਰਾ ਉੱਥੋਂ ਦਾ ਆਫਰ ਲੈਟਰ ਮੰਗਾਤਾ, ਤੇ ਚਲੋ ਉੱਥੋਂ ਦਾ ਮੇਰਾ ਆ ਗਿਆ, ਤੇ ਮੈਂ ਫਿਰ ਬ੍ਰਿਸਬੇਨ ਵਿੱਚ ਹੀ ਆਇਆ ਸੀਗਾ 2007 ਚ। ਹਾਂਜੀ ਹਾਂਜੀ। ਤੇ ਇੱਥੇ ਆ ਕੇ ਕਿਸ ਤਰ੍ਹਾਂ ਦਾ, ਕਿਉਂਕਿ ਜਿੰਨੇ ਵੀ ਮੇਰੇ ਮਹਿਮਾਨ ਆਉਂਦੇ ਨੇ ਹਮੇਸ਼ਾ ਦੱਸਦੇ ਨੇ ਕਿ 2007 ਦੇ ਵਿੱਚ ਜਿਹੜਾ ਜੌਬ ਸੀ ਨਾ, ਉਹ ਬੜੀਆਂ ਔਖੀਆਂ ਮਿਲਦੀਆਂ ਸੀ। ਬਿਲਕੁਲ ਔਖੀਆਂ ਸੀਗੀਆਂ ਜੀ, ਪਰ ਥੋੜਾ ਜਿਹਾ ਇਹ ਸੀਗਾ ਕਿ ਮਤਲਬ ਆਪਾਂ ਨੂੰ ਇੱਕ ਤਾਂ ਕੀ ਹੁੰਦਾ ਕਿ ਜਦੋਂ ਬੰਦਾ ਨਵਾਂ ਆਉਂਦਾ, ਸਾਰਾ ਕੁਝ ਨਵਾਂ ਹੈ ਤੁਹਾਡੇ ਲਈ, ਕਲਚਰ ਵੀ ਹੈ ਡਿਫਰੈਂਟ ਹੈ, ਪਲੱਸ ਲੈਂਗੁਏਜ ਵੀ ਆਪਾਂ ਨੂੰ, ਕਿਉਂਕਿ ਆਪਾਂ ਹਿੰਦੀ ਮੀਡੀਅਮ ਦੇ ਪੜ੍ਹੇ ਹੋਏ, ਸਿੱਧਾ ਮਤਲਬ ਚਲੋ ਆਈਲੈਟਸ ਕਰਨੀ ਇੱਕ ਹੋਰ ਚੀਜ਼ ਹੈ, ਜਦੋਂ ਆਪਾਂ ਨੂੰ ਡੇਲੀ ਉਹ ਚੀਜ਼ ਨਾਲ ਗੋ ਥਰੂ ਹੋਣਾ ਪੈਂਦਾ। ਤਾਂ ਮੈਂ ਜਦੋਂ ਸ਼ੁਰੂ ਕੀਤੀ ਇੱਥੇ, ਤੇ ਮੈਨੂੰ ਕੁਛ ਦਿਨ ਲਈ ਤਾਂ ਜੋਬ ਨਹੀਂ ਸੀ ਮੇਰੇ ਕੋਲ, ਪਰ ਦੂਜਾ ਇਹ ਸੀਗਾ ਕਿ ਜਿਵੇਂ ਕੋਈ ਗਾਈਡੈਂਸ ਕਰਦਾ ਸੀਗਾ ਕਿ ਤੁਸੀਂ ਯਾਰ ਕੁਕਰੀ ਚੱਲੇ ਹੋ ਤਾਂ ਐਟਲੀਸਟ ਤੁਸੀਂ ਰੈਸਟੋਰੈਂਟ 'ਚ ਕੰਮ ਕਰੋ, ਤੇ ਤੁਹਾਡਾ ਐਕਸਪੀਰੀਅੰਸ ਮਤਲਬ ਕਾਊਂਟ ਹੁੰਦਾ। ਤੇ ਹੋਰ ਫਿਰ ਮੈਂ ਇੱਥੇ ਬ੍ਰਿਸਬੇਨ 'ਚ ਹੀ ਸੀਗਾ, ਇੱਕ ਨਹੀਂ ਰੈਸਟੋਰੈਂਟ ਸੀਗਾ, ਤੇ ਮੈਂ ਉਹਨਾਂ 'ਚ ਜੋਬ ਸ਼ੁਰੂ ਕੀਤੀ ਸੀਗੀ। ਤੇ ਉਹਦੇ ਵਿੱਚ ਮੈਂ ਕਰੀਬ ਕੋਈ 8-9 ਮਹੀਨੇ ਕੰਮ ਕੀਤਾ ਜੀ, ਤੇ ਨਾਲੇ ਤਾਂ ਐਕਸਪੀਰੀਅੰਸ ਇਕੱਠਾ ਕੀਤਾ ਸੀਗਾ। ਫਿਰ ਉਦੋਂ ਵੀ ਜਦੋਂ ਫਿਰ ਆਪਾਂ ਆਸੇ-ਪਾਸੇ ਟ੍ਰੈਂਡ ਦੇਖਦੇ ਹਾਂ, ਜੋ ਲੋਕਾਂ ਨਾਲ ਮਿਲਦੇ ਹਾਂ, ਵਿਚਰਦੇ ਹਾਂ, ਉਹਨਾਂ ਨੇ ਮਤਲਬ ਫਿਰ ਆਪਣੇ ਪੰਜਾਬੀ ਕਮਿਊਨਿਟੀ ਥੋੜ੍ਹਾ ਇਹ ਵੀ ਰਹਿੰਦਾ ਕਿ ਯਾਰ ਡਰਾਈਵਿੰਗ ਬਣੀ ਨਿਕਲੋ, ਤਾਂ ਉਹਨਾਂ ਨੇ ਮਤਲਬ ਕਹਿੰਦੇ ਯਾਰ ਵੀ ਟੈਕਸੀ ਦਾ ਜਿਹੜਾ ਹੈਗਾ ਵੀ ਇੱਥੇ ਮਤਲਬ ਚੰਗੇ ਪੈਸੇ ਬਣਦੇ ਵੀ, ਨਾਲ ਤਾਂ ਤੁਹਾਡੀਆਂ ਫੀਸਾਂ ਨਿਕਲ ਜਾਣਗੀਆਂ, ਨਾਲੇ ਹਰ ਇੱਕ ਬੰਦੇ ਨੂੰ ਹੁੰਦਾ ਵੀ ਜਿਹੜੇ ਪੈਸੇ ਲਾ ਕੇ ਆਏ ਆਪਾਂ ਉਹ ਲਾ ਦਈਏ ਥੋੜ੍ਹੇ ਜਿਹੇ, ਚਲੋ ਮਾਪਿਆਂ ਨੂੰ ਵੀ ਸੌਖੇ ਕਰ ਦਈਏ। ਫਿਰ ਮੈਂ 2007 ਦੇ ਐਂਡ 'ਚ ਹੀ ਮਤਲਬ ਮੈਂ ਟੈਕਸੀ ਵੀ ਸ਼ੁਰੂ ਕਰਤੀ ਸੀ ਪਾਰਟ ਟਾਈਮ, ਪਰ ਚਲੋ ਮੀਨਵਾਈਲ ਮੈਂ ਆਪਦਾ ਜਿਹੜਾ ਐਕਸਪੀਰੀਅੰਸ ਸੀਗਾ ਉਹ ਮੈਂ ਨਹੀਂ ਛੱਡਿਆ, ਮਤਲਬ ਮੈਂ ਪੂਰਾ ਉਹਦਾ ਕੰਪਲੀਟ। ਹਾਂਜੀ ਕੁਕਰੀ ਵਾਲਾ। ਹਾਂਜੀ। ਤੇ ਫਿਰ ਪੀਆਰ ਤੁਹਾਨੂੰ ਕੁਕਰੀ ਦੇ ਬੇਸ ਤੇ ਮਿਲੀ ਆ? ਹਾਂਜੀ, ਪੀਆਰ ਕੁਕਰੀ ਬੇਸ ਤੇ ਮਿਲੀ ਆ। ਮੈਂ 2008 ਦੇ ਵਿੱਚ ਮੇਰਾ ਜਿਹੜਾ ਸੀਗਾ ਕੋਰਸ ਕੰਪਲੀਟ ਹੋ ਰਿਹਾ ਸੀਗਾ, ਤੇ ਉਹਦੇ ਵਿੱਚ ਮੀਨਵਾਈਲ ਕੀ ਸੀਗਾ ਕਿ ਚਲੋ ਲੱਕੀ ਰਹੇ ਅਸੀਂ ਕਿ ਸਟੇਟ ਸਪਾਂਸਰਸ਼ਿਪ ਨਿਕਲੀ ਸੀਗੀ ਬ੍ਰਿਸਬੇਨ ਦੀ, ਤੇ ਉਹਦੇ ਵਿੱਚ ਜਿਹਦੇ ਕੋਰਸ ਪੂਰਾ ਹੋ ਗਿਆ ਸੀ, ਤੇ ਇੱਕ TRA ਜਿਹਦੀ ਅਸੈਸ ਹੋਈ ਵੀ ਸੀਗੀ, ਉਹ ਮਤਲਬ ਤੁਸੀਂ ਐਲੀਜੀਬਲ ਹੋਂਦੇ ਫਾਈਲ ਅਪਲਾਈ ਕਰਨ ਲਈ। ਤਾਂ ਉਸ ਮੀਨਵਾਈਲ ਮੈਂ ਅਪਲਾਈ ਕਰਤੀ ਸੀਗੀ, ਤਾਂ ਚਲੋ ਉਹ ਸੌਖਾ ਹੋ ਗਿਆ ਸੀਗਾ। ਟਾਈਮ ਲੱਗਿਆ ਪੀਆਰ ਆਉਣ ਨੂੰ, 2-3 ਸਾਲ ਲੱਗੇ, ਪਰ ਚਲੋ ਉਹ ਪੀਆਰ ਲਈ ਬੜਾ ਚਲੋ ਖੈਰ 2-3 ਸਾਲ ਹੀ ਲੱਗੇ ਨੇ। ਇੱਥੇ ਤਾਂ ਲੋਕੀ ਬਹੁਤ ਜ਼ਿਆਦਾ ਹਨਾ ਤਕਲੀਫ ਦੇ ਵਿੱਚ ਰਹੇ ਨੇ ਪੀਆਰ ਲਈ। ਪਰ ਮੇਰੇ ਨਾਲ ਸੀਗੇ ਕਈ ਮਤਲਬ ਮੇਰੇ ਦੋਸਤ ਸੀਗੇ ਜਿਨ੍ਹਾਂ ਨੇ ਮਤਲਬ ਜੇ ਉਹ ਟੈਕਸੀ ਕਰਨ ਲੱਗ ਗਏ ਜਾਂ ਸਿਕਿਉਰਿਟੀ ਕਰਨ ਲੱਗ ਗਏ, ਤੇ ਥੋੜਾ ਜਿਹਾ ਇਹ ਵੀ ਹੋ ਜਾਂਦਾ ਕਿ ਜਦੋਂ ਤੁਹਾਡੇ 4 ਪੈਸੇ ਬਣਨ ਲੱਗ ਜਾਂਦੇ ਤਾਂ ਬੰਦਾ ਆਪ ਦਾ ਜਿਹੜਾ ਤੁਹਾਡਾ ਮੇਨ ਗੋਲ ਆ ਉਹ ਭੁੱਲ ਜਾਂਦੇ ਹੋ। ਤਾਂ ਪਰ ਮੈਨੂੰ ਆਏ ਸੀ, ਮੈਂ ਕਿਹਾ ਨਹੀਂ ਆਪਾਂ 6-7 ਮਹੀਨੇ ਦਾ ਐਕਸਪੀਰੀਅੰਸ ਇਕੱਠਾ ਕਰੀ ਬੈਠੇ ਹਾਂ। ਉਦੋਂ ਮੇਰੇ ਖਿਆਲ 9 ਮੰਥ ਦਾ ਹੁੰਦਾ ਸੀ ਐਕਸਪੀਰੀਅੰਸ ਇਕੱਠਾ ਕਰਨਾ ਹੁੰਦਾ ਸੀਗਾ, ਤੇ ਮੈਂ ਕਿਹਾ ਨਹੀਂ ਇਹ ਕੰਪਲੀਟ ਕਰਕੇ ਮੈਂ ਫੇਰ ਹੀ ਕਰੂੰਗਾ। ਤੇ ਉਹ ਪਰ ਮੈਨੂੰ ਉਹ ਮੈਂ ਸੌਖਾ ਵੀ ਰਿਹਾ ਉਹਦੇ ਬਾਅਦ, ਤੇ ਉਹ ਕਰਨ ਤੋਂ ਬਾਅਦ ਮੈਂ ਫਾਈਲ ਜਿਹੜੀ ਸਬਮਿਟ ਕੀਤੀ। ਹਾਂਜੀ। ਵਿਆਹ ਕਰਵਾ ਕੇ ਆਏ ਸੀ ਜਾਂ ਇਕੱਲੇ ਆਏ ਸੀ? ਨਹੀਂ ਵਿਆਹ ਤਾਂ ਇੱਥੇ ਕਰਵਾਇਆ ਜੀ ਮੈਂ, ਮਤਲਬ ਵਿਆਹ ਮੇਰਾ ਹੋਇਆ ਹੈਗਾ 2011 'ਚ। ਤੇ ਮੇਰੇ ਜਿਹੜੇ ਇਨਲੋਜ਼ ਫੈਮਿਲੀ ਹੈਗੀ ਹੈ ਉਹ ਮੋਹਾਲੀ ਤੋਂ ਹੈ ਬੇਸਿਕਲੀ, ਤੇ ਸਾਡੀ ਅਰੇਂਜ ਮੈਰਿਜ ਸੀਗੀ, ਤੇ ਪਰ ਮੇਰੀ ਵਾਈਫ ਇੱਥੇ ਸੀ। ਹਾਂਜੀ, ਉਹਨਾਂ ਦਾ ਕਮਿਊਨਿਟੀ ਸਰਵਿਸਿਜ਼ 'ਚ ਕੀਤਾ ਹੋਇਆ ਸੀ ਕੋਰਸ, ਤੇ
ਸਾਡੀ ਚਲੋ ਰਿਸ਼ਤੇਦਾਰੀ 'ਚ ਗਾਂ ਗੱਲਬਾਤ ਚੱਲੀ ਤੇ ਉਹ ਕਹਿੰਦੇ ਵੀ ਜਦੋਂ ਮੁੰਡਾ ਉੱਥੇ ਆ ਕੁੜੀ ਉੱਥੇ ਆ ਨਾ ਜੀ, ਤੇ ਚਲੋ ਵੀ ਜਿਹੜਾ ਹੈਗਾ ਇੱਕ ਕਹਿ ਦਿੰਦੇ ਨਾ ਵੀ ਇਕੱਲਾ ਐ ਕਰਕੇ ਹੁਣ ਇਕੱਲਾ ਪਤੀ ਨਹੀਂ ਬਣਾਉਣ ਲੱਗੇ, ਇਹਨੂੰ ਕਰੋੜਪਤੀ ਬਣਾਉਣ ਲੱਗੇ ਜਦੋਂ ਮੀਆਂ ਬੀਵੀ ਦੋਨੇ ਕੰਮ ਕਰਦੇ ਹੋਣ ਤਾਂ ਚਲੋ ਥੋੜੀ ਲਾਈਫ ਈਜ਼ੀ ਹੋ ਜਾਂਦੀ ਹੈ। ਹਾਂਜੀ, ਤੇ ਫਿਰ ਪੈਰੈਂਟਸ ਆਏ ਸੀ ਤੁਹਾਡੇ ਵਿਆਹ ਦੇ ਉੱਤੇ? ਹਾਂਜੀ, ਪੈਰੈਂਟਸ ਨਹੀਂ, ਵਿਆਹ ਅਸੀਂ ਇੰਡੀਆ ਜਾ ਕੇ ਕਰਵਾਇਆ ਸੀਗਾ। ਅੱਛਾ ਅੱਛਾ। ਹਾਂਜੀ, ਵਿਆਹ ਸਾਡਾ ਮਤਲਬ ਇੰਡੀਆ 'ਚ ਜਾ ਕੇ ਹੋਇਆ ਸੀਗਾ। ਤੇ ਮੈਂ ਤਾਂ ਕਿਹਾ ਕਿ ਤੁਹਾਡੇ ਪਾਪਾ ਨੇ ਕਰਵਾਇਆ ਹੋਣਾ, ਤੁਸੀਂ ਦੱਸਿਆ ਕਿ ਰਿਸ਼ਤੇ ਕਰਵਾਉਂਦੇ ਸੀਗੇ। ਪਾਪਾ ਦੀ ਗੱਲ ਇਹ ਸੀਗੀ ਜਿਵੇਂ ਹੁਣ ਬਾਹਰ ਆਉਣ ਦਾ ਮਤਲਬ ਕਦੇ ਦਿਮਾਗ 'ਚ ਵੀ ਨਹੀਂ ਸੀਗਾ, ਕਿਉਂਕਿ ਫਾਦਰ ਸਾਹਿਬ ਕੋਲ ਜਦੋਂ ਕੋਈ ਰਿਸ਼ਤੇ ਲੈ ਕੇ ਆਉਂਦੇ ਸੀ ਵੀ ਐਂ ਕਰਕੇ ਸਾਡੀ ਕੁੜੀ ਹੈ ਜੀ, ਇਹ ਕੈਨੇਡਾ, ਇਹਦੇ ਵਾਸਤੇ ਰਿਸ਼ਤਾ ਦੇਖਦੇ ਆ, ਉਹ ਚੀਜ਼ਾਂ ਹੁਣ ਸਮਝ ਆਉਂਦੀਆਂ ਵੀ ਐਂ ਕਰਕੇ ਜਦੋਂ ਵੀ ਬਾਹਰ ਦੇ ਆਉਂਦੇ ਉਹ ਕਹਿੰਦੇ ਯਾਰ ਮੁੰਡਾ ਸਾਨੂੰ ਮਿਹਨਤੀ ਚਾਹੀਦਾ, ਵੀ ਬਹੁਤਾ ਸਾਨੂੰ ਮਤਲਬ ਉਹ ਨਹੀਂ ਚਾਹੀਦਾ ਗਾ ਵੀ ਮੁੰਡਾ ਮਿਹਨਤੀ ਚਾਹੀਦਾ। ਤੇ ਮੈਂ ਕਿਹਾ ਵੀ ਆਪਾਂ ਕਿਹੜਾ ਬਾਹਰ ਜਾਣਾ, ਆਪਣੀ ਸਟੱਡੀ ਹੋਈ ਜਾਂਦੀ, ਇੱਥੇ ਬੀਐਡ ਕਰਾਂਗੇ ਤੇ ਇੱਥੇ ਕੋਈ ਜੋਬ ਦੇਖ ਲਾਂਗੇ। ਹਾਂਜੀ, ਤੇ ਕਦੇ ਸੋਚਿਆ ਹੀ ਨਹੀਂ ਸੀਗਾ। ਮੈਨੂੰ ਮੇਰੇ ਕਾਫੀ ਫਰੈਂਡ ਮੈਨੂੰ ਅੱਜ ਵੀ ਕਹਿ ਦਿੰਦੇ ਆ, ਕਹਿੰਦੇ ਯਾਰ ਵੀ ਅੰਕਲ ਨੇ ਤਾਂ ਇੰਨੇ ਰਿਸ਼ਤੇ ਕਰਾਤੇ ਤੇ ਯਾਰ ਤੂੰ ਤਾਂ ਕਦੋਂ ਦਾ ਸੈੱਟ ਹੋਣਾ ਸੀਗਾ। ਮੈਂ ਕਿਹਾ ਯਾਰ ਚਲੋ ਪਤਾ ਨਹੀਂ, ਹੋ ਸਕਦਾ ਵੀ ਆਪ ਦਾ ਕੁਝ ਲਿਖਿਆ ਹੁੰਦਾ ਸਟਰਗਲ, ਵੀ ਚਲੋ ਯਾਰ ਆਪ ਨੂੰ ਇੱਕ ਜੇ ਸਟਰਗਲ ਕਰਕੇ ਚੀਜ਼ ਲੈਂਦੇ ਉਹਦਾ ਅੱਡ ਇੱਕ ਵੱਖਰਾ ਸਵਾਦ ਹੁੰਦਾ ਨਾ, ਨਹੀਂ ਤਾਂ ਫਿਰ ਇਹ ਤਾਂ ਹੈ। ਤੇ ਫਿਰ ਤੁਹਾਡੇ ਮਿਸਿਸ ਨਹੀਂ ਆਏ ਅੱਜ ਨਾਲ? ਸਾਡੀ ਗੁੜੀਆ ਹੈਗੀ ਆ 6 ਮਹੀਨਿਆਂ ਦੀ। ਅੱਛਾ। ਉਹ 2 ਦਿਨ ਹੋ ਗਏ ਥੋੜਾ ਜਿਹਾ ਸਿੱਕ ਸੀਗੀ, ਇਸੇ ਕਰਕੇ ਨਹੀਂ ਆਏਗਾ। ਨਹੀਂ ਕਿੰਨੇ ਬੱਚੇ ਨੇ ਤੁਹਾਡੇ ਕੋਲੇ? ਮੇਰੇ 2 ਬੱਚੇ ਜੀ, ਬੇਟਾ ਹੈਗਾ 9 ਸਾਲ ਦਾ ਜੀ, ਤੇ ਸਿਦਕ ਤੇ ਸਾਂਝ ਜਿਹੜੀ ਹੈਗੀ ਹੈ ਉਹ ਹਜੇ 6 ਮਹੀਨੇ ਦੀ ਹੋਈ ਹੈ ਜੀ। ਓਕੇ, ਹਾਂਜੀ, ਦੈਟਸ ਵੈਰੀ ਨਾਈਸ। ਚਲੋ ਵਧੀਆ, ਹਰੀ ਭਰੀ ਫੈਮਿਲੀ ਹੈ। ਤੇ ਤੁਸੀਂ ਕਿੰਨੇ ਭੈਣ ਭਾਈ ਹੋ? ਅਸੀਂ ਜਿਵੇਂ ਮੇਰੇ ਪਾਪਾ ਕਹਿੰਦੇ ਸੀ, ਕਹਿੰਦੇ ਯਾਰ ਤੁਹਾਨੂੰ ਸੰਗ ਲੱਗੇ ਨਾ ਮਾੜੀ ਜੀ ਤੇ ਐਂ ਕਹਦੇ ਕਰੋ, ਅਸੀਂ ਅੱਧੀ ਕੁ ਦਰਜਨ ਭੈਣ ਭਰਾ ਆ। ਅੱਛਾ, 6 ਭੈਣ ਭਰਾ ਹੋ ਤੁਸੀਂ? ਹਾਂਜੀ, 6 ਭੈਣ ਭਰਾ ਆ ਮੇਰੀਆਂ। 4 ਭੈਣਾਂ ਹੈਗੀਆਂ, ਇੱਕ ਮੇਰਾ ਵੱਡੇ ਬ੍ਰਦਰ ਆ। ਅੱਛਾ, ਮੈਂ ਸਾਰਿਆਂ ਨਾਲੋਂ ਲਾਸਟ ਐਂਡ ਫਾਈਨਲ ਪੀਸ ਜਿਵੇਂ ਕਹਿ ਦਿੰਦੇ ਆ। ਹਾਂਜੀ, ਤੇ ਮੈਂ ਸਾਰਿਆਂ ਨਾਲੋਂ ਛੋਟਾ ਜੀ। ਪੈਰੈਂਟਸ ਆ ਜਾਂਦੇ ਨੇ ਆਸਟ੍ਰੇਲੀਆ? ਹਾਂਜੀ, ਪੈਰੈਂਟਸ ਮੇਰੇ 2-3 ਵਾਰੀ ਆ ਚੁੱਕੇ ਨੇ ਇੱਥੇ। ਜਦੋਂ ਸਿਦਕ ਹੋਇਆ ਸੀਗਾ ਉਦੋਂ ਵੀ ਆ ਗਏ ਸੀ, ਉਸ ਤੋਂ ਬਾਅਦ ਵੀ 2-3 ਚੱਕਰ ਹੋਰ ਲਾ ਗਏ। ਅੱਛਾ ਜੀ। ਤੇ ਹਾਂਜੀ, ਵਧੀਆ ਲੱਗਦਾ ਜੀ ਉਹਨਾਂ ਨੂੰ। ਠੀਕ ਹੈ ਜੀ। ਹੁਣ ਲੋਕਡਾਊਨ ਕਰਕੇ ਥੋੜਾ ਜਿਹਾ ਔਖਾ ਹੋਇਆ? ਹਾਂਜੀ, ਹੁਣ ਲੋਕਡਾਊਨ ਕਰਕੇ ਥੋੜਾ ਔਖਾ ਹੈ, ਕਿਉਂਕਿ ਸਾਡੇ ਹੁਣ ਬੇਬੀ ਹੋਇਆ ਸੀਗਾ, ਸਾਨੂੰ ਵੀ ਇਹ ਸੀਗਾ ਵੀ ਚਲੋ ਪੇਰੈਂਟਸ ਕੋਲੇ ਹੁਣ ਤਾਂ ਚਲੋ ਬੱਚੇ ਨੂੰ ਵੀ ਥੋੜਾ ਇਹ ਹੁੰਦਾ ਕਿ ਤੁਹਾਡੀ ਇੱਕ ਅੰਡਰਸਟੈਂਡਿੰਗ ਬਣ ਜਾਂਦੀ ਹੈ ਨਾ ਜੀ। ਬੱਚੇ ਨੂੰ ਚਲੋ ਵੈਸੇ ਪਤਾ ਤਾਂ ਨਹੀਂ ਹੁੰਦਾ, ਪਰ ਫਿਰ ਵੀ ਇੱਕ ਆਪ ਦਾ ਜਿਹੜਾ ਮੈਂਬਰ ਹੁੰਦਾ ਉਹਦੀ ਚਲੋ ਮਾੜੀ ਖਿੱਚ ਤਾਂ ਰਹਿੰਦੀ ਆ ਜੀ। ਇਹ ਤਾਂ ਹੈ। ਤੇ ਅੱਜ ਕੱਲ ਭਾਜੀ ਤੁਹਾਡਾ ਕੀ ਕੰਮਕਾਰ ਹੈ? ਕੰਮਕਾਰ ਜੀ, ਪਹਿਲਾਂ ਮੈਂ ਟੈਕਸੀ ਤੋਂ ਬਾਅਦ 2015 ਤੋਂ ਬਾਅਦ ਜੀ ਮੈਂ ਟੋਇੰਗ ਇੰਡਸਟਰੀ ਚਲਾ ਗਿਆ ਸੀਗਾ ਜੀ। ਉਹ 'ਚ ਟੋਇੰਗ 'ਚ ਸੀਗੇ ਟਰੱਕ ਅਸੀਂ ਪਾਏ ਵੇ, ਤੇ ਉਹ 'ਚ ਕੰਮ ਕਰਦੇ ਸੀਗੇ। ਤੇ ਉਸ ਤੋਂ ਬਾਅਦ ਸ਼ੁਰੂ ਕੀਤਾ ਸੀ? ਹਾਂਜੀ, ਆਪਣਾ ਸ਼ੁਰੂ ਕੀਤਾ ਸੀ ਮੈਂ। ਉਸ ਤੋਂ ਬਾਅਦ ਫਿਰ ਸੋਚਿਆ ਕੋਈ ਬਿਜ਼ਨਸ ਬਾਰੇ ਦੇਖਿਆ ਜਾਵੇ। ਖੈਰ ਕੁਦਰਤੀ ਅਸੀਂ ਬਿਜ਼ਨਸ ਲਿੱਤਾ ਤੇ ਲੋਕਡਾਊਨ ਵੀ ਖੈਰ ਉਦੋਂ ਹੀ ਸ਼ੁਰੂ ਹੋਇਆ। ਅੱਛਾ। ਤੇ ਪਰ ਅਸੀਂ ਇਸ ਟਾਈਮ ਜੋ ਮੌਜੂਦਾ ਸਾਡੇ ਕੋਲ ਜਿਹੜਾ ਹੈਗਾ ਸਮੈਸ਼ ਰਿਪੇਅਰ ਆ ਸਾਡੀ ਜੀ, ਸਟਾਰ ਆਟੋ ਸਮੈਸ਼ ਰਿਪੇਅਰ ਅੰਡਰਵੁੱਡ, ਜਿਹਦੇ ਵਿੱਚ ਅਸੀਂ ਕੀ ਜਿਹੜੀ ਆ ਜਿੰਨੀਆਂ ਇੰਸ਼ੋਰੈਂਸ ਕੰਪਨੀਆਂ ਹੈਗੀਆਂ ਉਹਨਾਂ ਦੇ ਮਤਲਬ ਉਹਨਾਂ ਦਾ ਕੰਮ ਕਰਦੇ ਆ। ਬਾਕੀ ਪ੍ਰਾਈਵੇਟ ਜੋਬਾਂ, ਜੇ ਆਪਾਂ ਉਦਾਂ ਕਹੀਏ ਤਾਂ ਕਾਰਾਂ ਦਾ ਬਿਊਟੀ ਪਾਰਲਰ। ਅੱਛਾ, ਕਾਰਾਂ ਨੂੰ ਚਮਕਾਉਂਦੇ ਹੋ? ਚਮਕਾਉਣ ਸਜਾ ਕੇ। ਹਾਂਜੀ ਹਾਂਜੀ ਹਾਂਜੀ। ਵੈਰੀ ਨਾਈਸ। ਕਿੰਨਾ ਟਾਈਮ ਹੋ ਗਿਆ ਖੋਲੇ ਨੂੰ ਵਰਕਸ਼ਾਪ? ਸਾਨੂੰ ਜੀ ਕਰੀਬ 1.5 ਸਾਲ ਹੋ ਗਿਆ ਜੀ। ਤੇ ਹੁਣ ਸਹੀ ਚੱਲਦਾ? ਹਾਂਜੀ ਹਾਂਜੀ, ਠੀਕ ਹੈ ਜੀ। ਚਲੋ, ਹਾਂਜੀ ਹਾਂਜੀ, ਗੁੱਡ ਹੈ। ਕਿਉਂਕਿ ਕਾਰਾਂ ਤਾਂ ਚਲੋ ਲੱਗਦੀਆਂ ਰਹਿੰਦੀਆਂ। ਹਾਂ, ਇਹ ਤੇ ਹੈ ਜੀ, ਸਹੀ ਗੱਲ ਹੈ। ਅੱਛਾ, ਇਹ ਦੱਸੋ ਕਿ ਜਦੋਂ ਤੁਸੀਂ ਇੱਥੇ ਆਏ ਸੀ, ਆਸਟ੍ਰੇਲੀਆ ਆਏ ਸੀਗੇ, ਤੁਹਾਨੂੰ ਕਿਸੇ ਨੇ ਸਾਂਭਿਆ ਇੱਥੇ ਆ ਕੇ ਜਾਂ ਇਕੱਲੇ ਨੂੰ ਹੀ ਸੰਘਰਸ਼ ਕਰਨਾ ਪਿਆ ਸਾਰਾ? ਜਦੋਂ ਮੈਂ ਆਇਆ ਤਾਂ ਪਹਿਲਾਂ ਤਾਂ ਕਦੇ ਸੋਚਿਆ ਹੀ ਨਹੀਂ ਸੀ ਵੀ ਜਾਣਾ ਕਿਹਦੇ ਕੋਲੇ ਆ, ਕਿਉਂਕਿ ਬੰਦਾ ਉਦੋਂ ਭੱਜ ਨੱਠ 'ਚ ਇੰਨਾ ਹੁੰਦਾ ਕਿ ਵੀ ਆਪਾਂ ਫੰਡ ਅਰੇਂਜ ਕਰ ਲਈਏ, ਆਪਾਂ ਫਾਈਲ ਤੇ ਲਾਉਣੇ ਆ ਪੇਪਰ ਇਕੱਠਾ ਕਰਨਾ। ਜਦੋਂ ਮੇਰਾ ਵੀਜ਼ਾ ਆ ਗਿਆ ਤੇ ਬਾਅਦ 'ਚ ਮੈਨੂੰ ਪਤਾ ਲੱਗਿਆ ਮੇਰੇ ਤਾਂ ਦਿਨ ਹੀ 20 ਰਹਿ ਗਏ ਇੱਥੇ, ਮਤਲਬ ਮੇਰੀ ਕਲਾਸਾਂ ਸਟਾਰਟ ਹੋਣ 'ਚ। ਅੱਛਾ। ਤੇ ਉਸ ਮੀਨਵਾਈਲ ਅਸੀਂ ਫਿਰ ਕੋ ਚਲੋ ਫਾਦਰ ਸਾਹਿਬ ਦੀ ਚਲੋ ਜਾਣਕਾਰੀ ਚੰਗੀ ਸੀਗੀ, ਤੇ ਚਲੋ ਜਦੋਂ ਪੁੱਛਿਆ ਨੱਠਿਆ ਕਿਸੇ ਨੂੰ ਤੇ ਬਹੁਤੇ ਤਾਂ ਨਹੀਂ, ਪਰ ਇੱਕ ਮੁੰਡਾ ਸੀਗਾ ਜਿਹੜਾ ਮਤਲਬ ਸਾਡੇ ਜਿਹੜਾ ਹੈਗਾ ਸ਼ਹਿਰ ਦਾ, ਜਿਹੜਾ ਮੇਰੇ ਤੋਂ ਪਹਿਲਾਂ ਆਇਆ ਹੋਇਆ ਸੀਗਾ, ਉਹ ਮੇਰੇ ਖਿਆਲ 2006 'ਚ ਆਇਆ ਸੀਗਾ। ਅਸ਼ਵਨੀ ਮੁੰਡਾ ਸੀਗਾ, ਤੇ ਮੈਂ ਉਹਦੇ ਕੋਲੇ ਮਤਲਬ ਉਹਦਾ ਚਲੋ ਕੰਟੈਕਟ ਨੰਬਰ ਲਿੱਤਾ ਘਰਦਿਆਂ ਤੋਂ। ਉਹ ਕਹਿੰਦੇ ਕੋਈ ਚੱਕਰ ਨਹੀਂ, ਆ ਜਾਓ ਸਾਡੇ ਕੋਲੋਂ। ਤੋਂ ਉਹਦੇ ਕੋਲੇ ਆ ਕੇ ਰੁਕਿਆ ਸੀ ਮੈਂ। ਫਿਰ ਹੌਲੀ ਹੌਲੀ, ਪਰ ਕਹਿੰਦੇ ਨਾ ਜਿਵੇਂ ਜਿਹੜੀ ਅਕਲ ਹੈਗੀ ਆ ਉਹ ਬਦਾਮ ਖਾ ਕੇ ਨਹੀਂ, ਠੇਡੇ ਖਾ ਕੇ ਆਉਂਦੀ ਹੈ। ਉਹ ਫਿਰ ਹੌਲੀ ਹੌਲੀ ਜਿਵੇਂ ਚਲੋ ਹਰੇਕ ਚੀਜ਼ ਸਮਝ ਆਉਂਦੀ ਕਿ ਵੀ ਆ ਇੱਦਾਂ ਮਿਲਣਾ ਕਰ, ਇੱਦਾਂ ਕੁਛ ਕਰਨਾ ਹੈ। ਫਿਰ ਮੇਰੇ ਕੁਛ ਕੁ ਫਰੈਂਡ ਸੀਗੇ ਜਿਹੜੇ ਮਤਲਬ ਉਹ ਵੀ ਅਸੀਂ ਇਕੱਠੇ ਹੋ ਕੇ ਮਤਲਬ ਰਹਿਣ ਲੱਗ ਗਏ। ਫਿਰ ਥੋੜਾ ਜਿਹਾ ਸੌਖਾ ਹੋ ਗਿਆ, ਕਿਉਂਕਿ ਥੋੜਾ ਥੋੜਾ ਤੁਹਾਨੂੰ ਇਹ ਵੀ ਹੁੰਦਾ ਕਿ ਤੁਹਾਨੂੰ ਜਦੋਂ ਤੁਸੀਂ ਆਪ ਦਾ ਮੁਲਕ, ਆਪ ਦਾ ਸ਼ਹਿਰ ਛੱਡ ਕੇ ਆਉਣਾ, ਥੋੜੀ ਜਿਹੀ ਹੋਮ ਸਿਕਨੈਸ ਫੀਲ ਹੁੰਦੀ ਹੈ। ਤੇ ਆਪ ਦੇ ਥੋੜੇ ਤੁਹਾਨੂੰ ਵਧੀਆ ਕੋਈ ਕਮਿਊਨਿਟੀ ਮਿਲ ਜੇ, ਜਾਂ ਤੁਹਾਡੇ ਜਿਹੜੇ ਚੰਗੇ ਬੇਲੀ ਮਿੱਤਰ ਨੇਗੇ, ਥੋੜਾ ਜਿਹਾ ਸੌਖਾ ਹੋ ਜਾਂਦਾ ਬੰਦੇ ਨੂੰ, ਆਪ ਦਾ ਪਰਿਵਾਰ ਜਾਂ ਲੱਗਣ ਲੱਗ ਜਾਂਦਾ। ਹਾਂਜੀ। ਅੱਛਾ ਜੀ। ਤੇ ਤੁਹਾਡੀ ਵਾਈਫ ਹੁਣ ਕੀ ਕਰਦੇ ਨੇ, ਕਿ ਬੱਚਿਆਂ ਦੀ ਸਾਂਭ ਸੰਭਾਲਦੇ ਨੇ?
ਹਾਂਜੀ ਬੱਚਿਆਂ ਦੀ ਸਾਂਭ ਸੰਭਾਲ ਤੇ ਵੀ ਹੈ ਕੁਝ, ਕਿਉਂਕਿ ਹੁਣ ਬੇਬੀ ਛੋਟਾ ਹੈਗਾ, ਮੈਟਰਨਿਟੀ ਲੀਵ ਤੇ ਸੀਗੇ ਤੇ ਪਰ ਜੌਬ ਕੰਟੀਨਿਊ ਵੈਸੇ ਕਮਿਊਨਿਟੀ ਸਰਵਿਸ ਵਿੱਚ ਕਰਦੇ ਆ, ਡਿਸੇਬਿਲਟੀ ਸਪੋਰਟ ਵਰਕਰ। ਓਕੇ, ਹਾਂਜੀ ਬਹੁਤ ਸੋਹਣੀ ਜੌਬ ਹੈ, ਨਾਲੇ ਪੁੰਨ ਨਾਲੇ ਫਲੀਆਂ। ਪੁੰਨ ਨਾਲੇ ਫਲੀਆਂ, ਹਾਂਜੀ ਜੀ ਬਹੁਤ ਵਧੀਆ। ਅੱਛਾ, ਰਾਜਸਥਾਨ ਬਾਰੇ, ਕਿਉਂਕਿ ਤੁਸੀਂ ਰਾਜਸਥਾਨ ਤੋਂ ਬਿਲੋਂਗ ਕਰਦੇ ਹੋ, ਸ਼ਾਇਦ ਸਾਡੇ ਦਰਸ਼ਕਾਂ ਨੂੰ ਬਹੁਤ ਜ਼ਿਆਦਾ ਕਿਉਰਿਓਸਿਟੀ ਹੋਏਗੀ ਹੋਰ ਵੀ ਰਾਜਸਥਾਨ ਬਾਰੇ ਜਾਣਨ ਲਈ। ਸੋ ਕੀ ਖਾਸ ਹੈ ਰਾਜਸਥਾਨ ਦੇ ਵਿੱਚ? ਹੋਰ ਪਹਿਲਾਂ ਤਾਂ ਜਿਹੜਾ ਸਾਡਾ ਸ਼ਹਿਰ ਹੈ ਜੀ, ਪੰਜਾਬ ਦੇ ਬਾਰਡਰ ਤੋਂ ਜਦੋਂ ਆਪਾਂ ਰਾਜਸਥਾਨ ਐਂਟਰ ਕਰਦੇ ਹਾਂ ਜੀ, ਪਹਿਲਾ ਸ਼ਹਿਰ ਹੀ ਸ਼੍ਰੀ ਗੰਗਾ ਨਗਰ ਆਉਂਦਾ ਹੈ ਨਾ ਜੀ। ਤੇ ਬੇਸਿਕਲੀ ਸਾਨੂੰ ਸਿਰਫ 5-6 ਕਿਲੋਮੀਟਰ ਤੇ ਹੀ ਮਤਲਬ ਪੰਜਾਬ ਬਾਰਡਰ ਹੈਗਾ, 10 ਕਿਲੋਮੀਟਰ ਤੇ ਸਾਨੂੰ ਪਾਕਿਸਤਾਨ ਬਾਰਡਰ ਵੀ ਪੈਂਦਾ। ਅੱਛਾ ਜੀ। ਮੇਰੇ ਕੁਝ ਕੁ ਫਰੈਂਡ ਹੈ ਜੀ ਹੈਗੇ ਆ ਜਿਨ੍ਹਾਂ ਦੇ ਮਤਲਬ ਉਹਨਾਂ ਦੀ ਅੱਜ ਵੀ ਜਿਹੜੀ ਹੈਗੀ ਹੈ ਪੁਸ਼ਤੈਨੀ ਜਿਹੜੀ ਜ਼ਮੀਨ ਹੈਗੀ ਹੈ ਉਹ ਪਾਕਿਸਤਾਨ 'ਚ ਵੀ ਪੈਂਦੀ ਹੈ, ਮਤਲਬ ਜਿਹੜੀ ਹੈਗੀ ਹੈ ਆਪਣੀ ਜ਼ੀਰੋ ਲਾਈਨ ਤੇ ਉਹਨਾਂ ਦੀ ਕੁਝ ਕੁ ਜ਼ਮੀਨ ਉੱਧਰ ਹੈਗੀ ਹੈ, ਕੁਝ ਕੁ ਇੱਧਰ ਹੈਗੀ ਹੈ। ਅੱਜ ਵੀ ਉਹਨਾਂ ਨੂੰ ਪਾਸ ਮਿਲਦੇ ਜਦੋਂ ਉਹਨਾਂ ਨੇ ਕੋਈ ਪਾਣੀ ਦੀ ਵਾਰੀ ਲਾਉਣੀ ਹੈ, ਕੋਈ ਫਸਲ ਵੱਢਣ ਜਾਣੀ ਹੈ, ਬੀਜਣ ਜਾਣੀ ਹੈ, ਤੇ ਉਹਨਾਂ ਨੂੰ ਉਸ ਵੇਲੇ ਉਹਨਾਂ ਨੂੰ ਪਾਸ ਵੀ ਮਿਲਦੇ ਆ ਤੇ ਉੱਥੇ ਹੀ। ਹਾਂਜੀ, ਤੇ ਆਪਣੀ ਜ਼ਮੀਨ ਦੇ ਵਿੱਚ ਜਾਣ ਲਈ ਵੀ ਪਾਸ ਲੈਣੇ ਪੈਂਦੇ? ਹਾਂਜੀ ਲੈਣੇ ਪੈਂਦੇ, ਕਿਉਂਕਿ ਤੁਸੀਂ ਬਾਰਡਰ ਕ੍ਰੋਸ ਕਰ ਰਹੇ ਹੋ ਨਾ ਬੇਸਿਕਲੀ। ਹਾਂਜੀ, ਉਹ ਵੀ ਉਹਨਾਂ ਦੀ ਆਈਡੀ ਲੈ ਕੇ ਸਾਰਾ ਕੁਝ। ਬਾਕੀ ਜਿਹੜਾ ਗੰਗਾ ਨਗਰ ਸ਼ਹਿਰ ਹੈ, ਜਗਜੀਤ ਸਿੰਘ ਨਾਮ ਗਜ਼ਲ ਗਾਇਕ ਤਾਂ ਆਪਣੇ ਹਰੇਕ ਨੇ ਸੁਣਿਆ ਨਾ ਜੀ, ਉਹ ਸਾਡੇ ਗੰਗਾ ਨਗਰ ਦੇ ਜੰਮਪਲ ਤੇ ਉੱਥੇ ਜਿਹੜੇ ਸਕੂਲ 'ਚ ਮਤਲਬ ਉਹ ਪੜ੍ਹੇ ਆ, ਉਸੇ ਸਕੂਲ 'ਚ ਅਸੀਂ ਪੜ੍ਹੇ ਆ ਸਾਰੇ ਜੀ। ਹਾਂਜੀ, ਤੇ ਇੱਕ ਖਾਲਸਾ ਸਕੂਲ ਸੀਗਾ ਤੇ ਖਾਲਸਾ ਹੀ ਲਾਅ ਕਾਲਜ ਹੈ, ਜਿਹਦੇ ਵਿੱਚ ਕੀ ਸੀਗਾ ਕਿ 1996 ਤੋਂ ਲੈ ਕੇ 2005 ਤੱਕ ਪੰਜਾਬ 'ਚੋਂ ਬਹੁਤ ਮੁੰਡੇ ਕੁੜੀਆਂ ਲਾਅ ਕਰਨ ਆਉਂਦੇ ਹੁੰਦੇ ਸੀ ਉੱਥੇ। ਹਾਂਜੀ, ਮਤਲਬ ਬੜਾ ਮਤਲਬ, ਕਿਉਂਕਿ ਉਸ ਵੇਲੇ ਕੀ ਹੁੰਦਾ ਸੀਗਾ ਕਿ ਜਦੋਂ ਅਸੀਂ ਦੇਖਦੇ ਸੀ ਨਾ ਵੀ ਬੁਲਟ ਤੁਰੇ ਫਿਰਦੇ ਆ, ਕਿਉਂਕਿ ਬੁਲਟ ਦਾ ਤਾਂ ਹਮੇਸ਼ਾ ਹੀ ਚਲੋ ਹਾਂਜੀ ਕਰੇਜ਼ ਰਿਹਾ ਜੀ, ਤਾਂ ਉਦੋਂ ਇਹ ਪਤਾ ਲੱਗ ਜਾਂਦਾ ਸੀ ਵੀ ਯਾਰ ਚੰਡੀਗੜ੍ਹ ਨੰਬਰ ਆ, PB ਨੰਬਰ ਆ, ਯਾਰ ਪੰਜਾਬ 'ਚੋਂ ਕੋਈ ਨਾ ਕੋਈ ਮੁੰਡਾ ਲਾਅ ਮਤਲਬ ਕਰਨ ਆਇਆ ਇੱਥੇ। ਤੇ ਬਾਕੀ ਜਿਹੜਾ ਰਾਜਸਥਾਨ ਦੀ ਜਿਹੜੀ ਹਿਸਟਰੀ ਹੈ, ਜਿੰਨੇ ਕਿਲੇ ਹੋਏ ਆ, ਠੀਕ ਹੈ ਜੀ, ਮਤਲਬ ਸਾਰੇ, ਜੇ ਤੁਸੀਂ ਜੈਪੁਰ ਵੱਲੋਂ ਨਿਕਲੀਏ, ਬੀਕਾਨੇਰ ਵੱਲੋਂ ਨਿਕਲੀਏ, ਤਾਂ ਸਾਰਿਆਂ ਕਿਲਿਆਂ ਦੀ ਮਤਲਬ ਅੱਜ ਵੀ ਉੱਥੇ ਜਿਹੜੇ ਹੈਗੇ ਆ ਕਿਲੇ ਆ, ਪਲੱਸ ਉਹਨਾਂ ਦੇ ਜਿਹੜਾ ਜਿੰਨੇ ਰਾਜੇ ਰਾਣੀਆਂ ਉਹਨਾਂ ਦੀ ਪੁਸ਼ਾਕਾਂ ਸੀਗੀਆਂ, ਵੈਪਨ ਸੀ ਜਿਹੜੇ ਜਿੰਨੇ ਵੀ, ਉਹ ਅੱਜ ਵੀ ਉੱਥੇ ਮਿਊਜ਼ੀਅਮ 'ਚ ਪਏ ਆ। ਜੇ ਬੰਦਾ ਜਾਂਦਾ ਤਾਂ ਜਦੋਂ ਕੋਈ ਨਾਲ ਗਾਈਡੈਂਸ ਵਾਲਾ ਜਦੋਂ ਗਾਈਡ ਕਰਦਾ ਨਾ ਵੀ ਐਂ ਕਰਕੇ ਵੀ ਆਹ ਚੀਜ਼ ਸੀਗੀ, ਉਦੋਂ ਇੱਕ ਪਾਲੇ ਬੰਦੇ ਨੂੰ ਐਂ ਲੱਗਦਾ ਵੀ ਆਪਾਂ ਉਸ ਟਾਈਮ ਚਲੇ ਗਏ। ਕਿਆ ਬਾਤ ਹੈ, ਹਨਾ ਜੀ, ਵੀ ਮਤਲਬ ਉਸ ਟਾਈਮ ਦੀ ਜਿਹੜਾ ਕੁਝ ਚੀਜ਼ਾਂ ਸੀਗੀਆਂ, ਕੀ ਖਾਣ ਪਾਣ ਸੀ ਉਹਨਾਂ ਦਾ। ਤੇ ਟੂਰਿਜ਼ਮ ਗੰਗਾ ਨਗਰ ਲੋਕੀ ਆਉਂਦੇ ਨੇ ਦੇਖਣ? ਹਾਂਜੀ। ਗੰਗਾ ਨਗਰ ਤੋਂ, ਕਿਉਂਕਿ ਤੁਹਾਨੂੰ ਜਾਣਾ ਤਾਂ ਉਹੀ ਰਾਹ ਪੈਂਦਾ ਹਨਾ ਜੀ, ਪਹਿਲਾ ਸ਼ਹਿਰ ਆ ਗਿਆ, ਉਸ ਤੋਂ ਬਾਅਦ ਸਾਡੇ ਤੋਂ ਬੀਕਾਨੇਰ ਹੈਗਾ ਕੋਈ ਅਰਾਊਂਡ 240 ਕਿਲੋਮੀਟਰ ਹੈ। ਬੀਕਾਨੇਰ ਦੀ ਸਵੀਟਸ ਵਗੈਰਾ ਜਾਂ ਉਹਨਾਂ ਦੀ ਮਠਾਈ ਬਹੁਤ ਹੈ, ਹਲਦੀਰਾਮ ਦੇ ਜਾਂ ਬੀਕਾਨੇਰੀ, ਹਾਂਜੀ, ਰਸਗੁੱਲੇ ਹੈਗੇ ਬੜੇ ਮਸ਼ਹੂਰ ਨੇ ਜੀ। ਤੇ ਪਲੱਸ ਕੀ ਹੈ ਕਿ ਸਾਡੇ ਥੋੜਾ ਜਿਹਾ ਟ੍ਰੈਫਿਕ ਘੱਟ ਹੈ ਆਮ ਸਟੇਟ ਨਾਲੋਂ, ਕਿਉਂਕਿ ਤਾਂ ਮੈਨੂੰ ਲੱਗਦਾ ਇਹ ਲਾਰਜੈਸਟ ਸਟੇਟ ਇਨ ਇੰਡੀਆ ਹੈ ਨਾ ਏਰੀਆ ਵਾਈਜ਼, ਤੇ ਟ੍ਰੈਫਿਕ ਉਹਨਾਂ ਹੈ ਨਹੀਂਗਾ। ਜੇ ਆਪਾਂ ਹੁਣ ਪੰਜਾਬ ਨੂੰ ਵੀ ਜਾਈਏ ਜਾਂ ਕਿਸੇ ਵੀ ਸਟੇਟ ਜਾਂਦੇ ਆਪਾਂ, ਟ੍ਰੈਫਿਕ ਬਹੁਤ ਫੇਸ ਕਰਨਾ ਪੈਂਦਾ। ਤਾਂ ਉਧਰ ਨੂੰ ਕੀ ਹੈ ਕਿ ਸਾਡਾ ਤੁਹਾਨੂੰ ਬੀਕਾਨੇਰ ਇਵਨ ਮਤਲਬ ਜੇ 240 ਕਿਲੋਮੀਟਰ ਤਾਂ ਮੈਨੂੰ ਲੱਗਦਾ 5 ਘੰਟਿਆਂ 'ਚ ਤੁਸੀਂ ਸਫ਼ਰ ਤੈਅ ਕਰ ਲੈਂਦੇ ਹੋ। ਹਾਂਜੀ, ਤਾਂ ਬਾਕੀ ਉੱਥੇ ਜਿਹੜੇ ਹੈਗੇ ਹਿਸਟੋਰੀਕਲ ਤਾਂ ਹੈਗਾ। ਹੁਣ ਬਾਕੀ ਜਿੰਨੀਆਂ ਫਿਲਮਾਂ ਹੋ ਰਹੀਆਂ, ਤੁਸੀਂ ਕੋਈ ਫਿਲਮ ਲੈ ਲਓ ਜਿਨ੍ਹਾਂ ਨੇ ਕੋਈ ਮਾੜਾ ਮੋਟਾ ਜੇ ਆਪਣਾ ਕਲਚਰਲ ਕੋਈ ਦਿਖਾਉਣਾ ਹੈ, ਕੋਈ ਪੁਰਾਣੇ ਕੱਚੇ ਘਰ ਹੈਗੇ ਆ, ਕੁਛ ਟਿੱਬਿਆਂ ਤੇ ਹੈ, ਅੰਗਰੇਜ਼ ਮੂਵੀ ਜਿਵੇਂ ਬਣੀ ਹੈ, ਜੇ ਹੋਰ ਕਈ ਮੂਵੀਆਂ ਬਣੀਆਂ ਮਤਲਬ ਐਮੀ ਵਿਰਕ ਦੀਆਂ, ਤੇ ਉਹ ਸਾਰੀਆਂ ਮਤਲਬ ਉੱਥੇ ਗੰਗਾ ਨਗਰ ਦੇ ਨੇੜੇ ਤੇੜੇ। ਘਰਾਂ ਦੇ ਵਿੱਚ ਲੋਕ ਸਰਵਾਈਵ ਕਰਦੇ ਨੇ ਉੱਥੇ, ਕਿਉਂਕਿ ਮੀਂਹ ਵਗੈਰਾ ਜਦੋਂ ਆਉਂਦਾ ਹੈਗੇ ਜੀ, ਕੁਛ ਕੁ ਹੈਗੇ ਜਿਹੜੇ ਮਤਲਬ ਚਲੋ ਹਰੇਕ ਤਰ੍ਹਾਂ ਦੇ ਲੋਕ ਹੁੰਦੇ ਨਾ ਜੀ, ਅਮੀਰ ਗਰੀਬ ਬੰਦਾ ਹਰੇਕ ਤਰ੍ਹਾਂ ਦਾ, ਪਰ ਉਹ ਉਸ ਹਿਸਾਬ ਨਾਲ ਮੇਨਟੇਨ ਕਰਦੇ ਜੀ ਆਪਦੇ ਘਰ। ਤੇ ਨਹੀਂ, ਪਰ ਸੇਫ ਹੈ ਜੀ ਉਹ ਮੀਂਹ ਕਣੀ 'ਚ ਵੀ ਹੋਰ 'ਚ। ਬਾਲੀਆਂ ਦਾ ਕੀ ਹੁੰਦਾ ਕਿ ਜੀ ਮੀਂਹ ਕਣੀ ਤਾਂ ਚਲੋ ਜਿਹੜੇ ਹੈਗੇ ਮੇਨ ਤਾਂ ਟਿੱਬੇ ਹੁੰਦੇ ਆ, ਕਿਉਂਕਿ ਹਨੇਰੀਆਂ ਨੂਰੀਆਂ ਬਹੁਤ ਚੱਲਦੀਆਂ ਨਾ ਜੀ ਜਦੋਂ ਗਰਮੀਆਂ ਦੇ ਵਿੱਚ ਜੀ। ਤੇ ਠੀਕ ਹੈ ਜੀ, ਵਧੀਆ ਘੁੰਮਣ ਵਾਸਤੇ ਵੀ ਬਹੁਤ ਵਧੀਆ, ਬਹੁਤ ਲੋਕ ਆਉਂਦੇ ਆ ਜਿਹੜੇ ਮਤਲਬ ਆਪਾਂ ਜੇ ਗੋਰਿਆਂ ਨੂੰ ਵੀ ਪੁੱਛ ਲੈਂਦੇ ਹਾਂ ਤੇ ਐਂ ਕਰਕੇ ਉਹ ਕਹਿੰਦੇ ਵੀ ਹਾਂ ਅਸੀਂ ਉਹ ਫਲਾਨਾ ਜਿਹੜਾ ਹੈਗਾ ਉਹ ਕਿਲ੍ਹਾ ਦੇਖਿਆ, ਉਸ ਕਿਲ੍ਹੇ 'ਚ ਇਹ ਦੇਖਿਆ ਸੀਗਾ ਅਸੀਂ। ਤਾਂ ਇਹ ਚੀਜ਼ ਹੈਗੀ ਹੈ ਜੀ, ਬਹੁਤ ਵਧੀਆ। ਤੇ ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਕੀ ਭਵਿੱਖ ਦੇਖਦੇ ਹੋ? ਇਸੇ ਕਾਰਾਂ ਨੂੰ ਚਮਕਾਉਣਾ, ਇਹਨਾਂ ਦੀ ਡੈਂਟਿੰਗ ਪੇਂਟਿੰਗ ਕਰਨੀ? ਨਹੀਂ ਜੀ ਨਹੀਂ, ਭਵਿੱਖ ਤਾਂ ਮੈਂ ਇਹ ਦੇਖਦਾ ਜੀ, ਮੈਨੂੰ ਸਪੋਰਟਸ ਦਾ ਬਹੁਤ ਹੁੰਦਾ ਸੀਗਾ, ਮਤਲਬ ਇੰਡੀਆ 'ਚ ਵੀ ਕੁਛ ਤੁਹਾਨੂੰ ਵੀ ਪਤਾ ਜੀ, ਇੰਡੀਆ ਦੇ ਵਿੱਚ ਇੱਧਰ ਕੁਛ ਸਪੋਰਟਸ ਕਿਸੇ ਗੇਮ 'ਚ ਹੈਗੇ ਹੋ ਤਾਂ ਤੁਹਾਡਾ ਜਿਹੜਾ ਟੈਲੈਂਟ ਆ ਉਹਦੇ ਨਾਲ ਤੁਹਾਨੂੰ ਕਿਸੇ ਨਾ ਕਿਸੇ ਅਪਰੋਚ ਦੀ ਲੋੜ ਪੈਂਦੀ ਹੈ ਜੀ। ਇੱਥੇ ਉਹ ਚੀਜ਼ਾਂ ਹੈ ਨਹੀਂ ਗੀਆਂ। ਹੁਣ ਮੇਰਾ ਬੇਟਾ ਹੈਗਾ, ਉਹਦਾ ਮਤਲਬ ਕਾਫੀ ਰੁਝਾਨ ਹੈ ਕ੍ਰਿਕਟ 'ਚ ਵੀ ਹੁੰਦਾ ਹੈ, ਕਈ ਵਾਰੀ ਖੈਰ ਬੱਚੇ ਆ ਉਹ ਤਾਂ ਜਿਵੇਂ ਕੋਈ ਦੇਖਦੇ ਟੀਵੀ ਉਵੇਂ ਚੇਂਜ ਕਰ ਲੈਂਦੇ ਆ, ਉਹ ਕਦੇ ਕਹਿੰਦਾ ਸੋਕਰ ਖੇਡਣੀ ਹੈ ਮੈਂ ਆਪਾਂ, ਹੁਣ ਕਦੇ ਕਹਿੰਦਾ ਮੈਂ ਤਾਂ ਕ੍ਰਿਕਟ ਵੀ ਨਹੀਂ ਜਾਣਾ। ਤਾਂ ਮੈਨੂੰ ਇਹ ਲੱਗਦਾ ਵੀ ਜਿਹੜਾ ਕੁਛ ਮੈਥੋਂ ਮਿਸ ਹੋ ਗਿਆ ਤੇ ਮੈਂ ਉਹ ਤੇ ਥੋੜਾ ਜਿਹਾ ਜ਼ੋਰ ਪਾਵਾਂ ਤੇ ਇਹਨਾਂ ਨੂੰ ਮਾੜਾ ਜਿਹਾ ਅੱਗੇ ਲਿਆਈਏ ਜੀ। ਤੇ
ਠੀਕ ਹੈ ਜੀ, ਮੇਰਾ ਬੇਟੇ ਨੇ ਹੁਣ ਜਿਵੇਂ ਕੇਸ ਰੱਖੇ ਹੋਏ ਆ, ਖੈਰ ਮੈਂ ਤਾਂ ਨਹੀਂ ਰੱਖੇਗੇ ਤੇ ਉਹਦਾ ਕਾਫੀ ਰੁਝਾਨ ਆ ਜੀ ਇਸ ਬਾਰੇ। ਹਾਂਜੀ, ਵੈਰੀ ਨਾਈਸ। ਅੱਛਾ, ਆਪਣੇ ਐਕਸਪੀਰੀਅੰਸ ਦੇ ਵਿੱਚੋਂ ਕੋਈ ਸੰਦੇਸ਼ ਸਾਡੇ ਦਰਸ਼ਕਾਂ ਨੂੰ ਦੇਣਾ ਚਾਹੋ ਜਾਂਦੇ ਜਾਂਦੇ? ਸੰਦੇਸ਼ ਵਧੀਆ ਜੀ, ਤਾਂ ਜਿਹੜੇ ਨਾਲ ਮੁੰਡੇ ਸੀਗੇ ਜਾਂ ਅਸੀਂ ਜਿੰਨੇ ਜਿਹੜੇ ਮੇਰੇ ਬੈਚ ਦੇ ਸੀਗੇ ਜਾਂ ਅਸੀਂ ਜਿੰਨਾ ਕੁ ਸਟਰਗਲ ਕੀਤਾ, ਤੇ ਕਈ ਬੰਦੇ ਥੋੜੇ ਜਿਹੇ ਮਿਸਗਾਈਡ ਹੋ ਜਾਂਦੇ ਸੀ ਵੀ ਜੇ ਤੁਸੀਂ ਇਕੱਲੇ ਪੈਸੇ ਨੂੰ ਭੱਜਦੇ ਹੋ। ਮੈਂ ਤਾਂ ਜਿਹੜੇ ਕੋਈ ਨਵੇਂ ਸਟੂਡੈਂਟ ਵੀ ਆਉਂਦੇ ਮੈਂ ਤਾਂ ਉਹਨਾਂ ਨੂੰ ਵੀ ਕਹਿੰਦਾ ਵੀ ਜਿਹੜੀ ਸਟੱਡੀ 'ਚ ਤੁਸੀਂ ਆਏ ਹੋ ਤੇ ਵੀ ਤੁਸੀਂ ਉਹ ਸਟੱਡੀ ਨਾਲ ਜੁੜੇ ਰਹੋ, ਠੀਕ ਹੈ ਜੀ। ਮਤਲਬ ਉਹ ਸਟੱਡੀ ਨੂੰ ਕੰਟੀਨਿਊ ਕਰੋ। ਇਹ ਨਹੀਂ ਕਿ ਕਿਸੇ ਨੇ ਗੱਲ ਕਹਿਤੀ ਅੱਜ ਵੀ ਆਹ ਕੋਰਸ ਤਾਂ ਜੀ ਤੁਹਾਡੇ PR ਲਿਸਟ ਤੋਂ ਨਿਕਲ ਗਿਆ, ਕਿਉਂਕਿ ਇਹ ਨਹੀਂ ਪਤਾ ਕਦੋਂ ਉਹਨੇ ਵਾਪਸ ਆ ਜਾਣਾ, ਪਰ ਉਸ ਟਾਈਮ ਤਾਈਂ ਤੁਸੀਂ ਆਪਦੇ ਜਿਹੜਾ ਗੋਲ ਤੋਂ ਪਾਸੇ ਹਟ ਜਾਣਾ। ਤਾਂ ਇਸੇ ਕਰਕੇ ਆਪਦੀ ਸਟੱਡੀ 'ਚ ਰਹਿਣ ਤੇ ਬਾਕੀ ਆਪਦਾ ਜਿਹੜਾ ਹੈਗਾ ਕਾਲਜ ਕੰਟੀਨਿਊ ਰੱਖਣ। ਸਟੱਡੀ ਕੰਪਲੀਟ ਹੋਣ ਤੋਂ ਬਾਅਦ ਸਾਰਾ ਕੁਝ ਹੀ ਮੁੜ ਕੇ ਸਾਰੀ ਲਾਈਫ ਹੀ ਪਈ ਹੈ ਸੌਖੀ ਜੀ। ਇੱਕ ਵਾਰ ਤੁਸੀਂ ਮਿਸਗਾਈਡ ਹੋ ਗਏ ਫਿਰ ਕੀ ਹੈ, ਬੰਦਾ ਪੈਸੇ ਵੀ ਕਮਾਉਂਦਾ, ਉਹ ਖੂਹ ਦੀ ਮਿੱਟੀ ਖੂਹ ਨੂੰ ਲੱਗੀ ਜਾਂਦੀ ਹੈ। ਐਂਡ 'ਚ ਬੰਦਾ ਦੇਖਦਾ ਵੀ ਯਾਰ ਜੇ ਕਾਸ਼ ਮੈਂ ਆਪਦੀ ਸਟੱਡੀ ਕੰਪਲੀਟ ਕੀਤੀ ਹੁੰਦੀ ਤਾਂ ਮੇਰਾ ਕੁਝ ਸੌਖਾ ਹੋ ਜਾਣਾ ਸੀਗਾ। ਹਾਂਜੀ, ਬਾਕੀ ਜੀ ਮੈਂ ਆਪਦੀ ਲਾਈਫ ਦੇ ਵਿੱਚ ਮੇਰੇ ਫਾਦਰ ਸਾਹਿਬ ਨਛੱਤਰ ਸਿੰਘ ਜੀ ਬਰਾੜ, ਤੇ ਉਹਨਾਂ ਨੂੰ ਮੈਂ ਫੋਲੋ ਕਰਦਾ ਲਾਈਫ 'ਚ। ਮਤਲਬ ਜੇ ਆਪਾਂ ਕਿਸੇ ਨੂੰ ਕਹਿੰਦੇ ਨੇ ਕਿਸੇ ਨੂੰ ਗੁਰੂ ਮੰਨਣਾ ਪੈਂਦਾ, ਤਾਂ ਮੇਰੇ ਫਾਦਰ ਸਾਹਿਬ ਨੂੰ ਮੈਂ ਗੁਰੂ ਮੰਨਦਾ ਕਿ ਉਹਨਾਂ ਦੀ ਗਾਈਡੈਂਸ ਨੂੰ ਵੇਖ ਕੇ ਵੀ ਜੇ ਉਹਨਾਂ ਦੇ ਮਤਲਬ 6 ਬੱਚੇ ਸੀ, ਵਧੀਆ ਸਾਨੂੰ ਪਰਵਰਿਸ਼ ਦਿੱਤੀ, ਪੜ੍ਹਾਇਆ ਲਿਖਾਇਆ, ਤਾਂ ਮੇਰੇ ਤਾਂ ਅੱਗੇ ਹੈ ਹੀ 2 ਤੇ ਚਲੋ ਸੌਖਾ ਹੈ ਜੀ। ਪਰ ਇਸੇ ਕਰਕੇ ਮੈਂ ਹਮੇਸ਼ਾ ਉਹਨਾਂ ਦੀ ਰਿਸਪੈਕਟ, ਉਹਨਾਂ ਨੂੰ ਹੀ ਫੋਲੋ ਕਰਦਾ ਹਮੇਸ਼ਾ। ਵੈਰੀ ਨਾਈਸ, ਬਹੁਤ ਹੀ ਚੰਗਾ ਲੱਗਿਆ ਤੁਹਾਡੇ ਨਾਲ ਸੁਖਦੀਪ ਬਰਾੜ ਜੀ ਗੱਲਾਂ ਕਰਕੇ। ਠੀਕ ਹੈ, ਥੈਂਕ ਯੂ ਸੋ ਮਚ। ਦਰਸ਼ਕੋ, ਸਮਾਂ ਹੋ ਚਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਮਹਿਮਾਨ ਦੇ ਨਾਲ ਨੈਕਸਟ ਐਪੀਸੋਡ ਦੇ ਵਿੱਚ ਫਿਰ ਤੋਂ ਤੁਹਾਡੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਰੱਬ ਰਾਖਾ।